70% सीवरेज पूरे शहर कल्ले लाइनों पार नहीं, पूरे शहर से तकरीबन पूरा हो गया। और थोनू इस गल दे लई खुशी होगी जान के कि आ जिथे आपां नलेड़ी रोड दे उत्ते खड़े आ खब्बा पासा दा तकरीबन सारा कंप्लीट हो गया। ਜਦੋਂ ਤੋਂ ਸੀਵਰੇਜ ਦਾ ਇਹ ਕੰਮ ਅਸੀਂ ਸ਼ੁਰੂ ਕਰਵਾਇਆ, ਅੱਜ ਇਹ ਤਕਰੀਬਨ 70% ਜਿਹੜਾ ਸ਼ਹਿਰ ਦੇ ਵਿੱਚ ਸੀਵਰੇਜ ਪੈਣ ਦਾ ਕੰਮ ਪੂਰਾ ਹੋ ਚੁੱਕਿਆ ਤੇ ਲਾਈਨੋਂ ਪਾਰ ਲੱਗ ਗਿਆ, ਜਿੱਥੇ ਕਿ ਬਿਲਕੁਲ ਹੀ 0% ਸੀਵਰੇਜ ਸੀਗਾ। ਤੋਂ ਅੱਜ ਤਕਰੀਬਨ ਸਾਰਾ ਜਿਹੜਾ ਇਲਾਕਾ ਹੈਗਾ ਲਲਹੇੜੀ ਰੋਡ ਦਾ ਖੱਬੇ ਤੇ ਸੱਜੇ ਪਾਸੇ ਵਾਲਾ ਉਹ ਸੀਵਰੇਜ ਦੇ ਨਾਲ ਜੋੜ ਦਿੱਤਾ ਗਿਆ। ਤੋਂ ਅੱਜ ਲਲਹੇੜੀ ਜਿਹੜਾ ਰੋਡ ਦਾ ਜਿਹੜਾ ਤੋਂ ਲਗਾਉਣਾ ਸੀਗਾ ਵੱਡੀ ਲਾਈਨ, ਅੱਜ ਉਹਦਾ ਉਦਘਾਟਨ ਜਿਹੜਾ ਇੱਥੇ ਰੱਖਿਆ ਗਿਆ ਸੀਗਾ ਤੇ ਉਹਦੇ ਲਈ ਵਿਸ਼ੇਸ਼ ਤੌਰ ਤੇ ਅਸੀਂ ਪਹੁੰਚੇ ਸੀਗੇ। ਔਰ ਮੈਂ ਦੇਖ ਰਿਹਾ ਕਿ ਲੋਕਾਂ 'ਚ ਇਸ ਗੱਲ ਦੀ ਬੜੀ ਖੁਸ਼ੀ ਹੈ, ਬੜੀ ਤਸੱਲੀ ਹੈ। ਔਰ ਜੋ ਲੋਕਾਂ ਨੇ ਸਾਡੇ ਤੇ ਐਡਾ ਵੱਡਾ ਵਿਸ਼ਵਾਸ ਕੀਤਾ ਸੀਗਾ, ਤੋਂ ਅੱਜ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਸ ਵਿਸ਼ਵਾਸ ਤੇ ਪੂਰੇ ਉਤਰ ਸਕੇ ਹਾਂ ਔਰ ਲੋਕਾਂ ਦੀ ਜੋ ਆਸ ਤੇ ਉਮੀਦ ਸੀਗੀ ਉਹ ਅੱਜ ਪੂਰੀ ਕੀਤੀ ਹੈ। ਨਾਲ ਲਗਭਗ ਹਲੇ ਵੀ 1.5 ਸਾਲ ਲੱਗੂਗਾ ਵੀ ਪੂਰੀਆਂ ਸੜਕਾਂ ਬਣ ਕੇ ਵੀ ਇਹ ਜਿਹੜਾ ਜਿੱਥੇ ਸੀਵਰੇਜ ਨਹੀਂ ਹੈ ਤੇ ਪ੍ਰੋਪਰ ਇਹ ਜਿਹੜਾ ਹੈ ਵੀ ਆਵਾਜਾਈ ਹੋ ਜੂਗੀ। ਤੇ ਜਿਵੇਂ ਲੋਕਡਾਊਨ ਕਰਕੇ ਵਾਕਈ ਹੀ ਰਫ਼ਤਾਰ ਜਿਹੜੀ ਹੈ ਉਹ ਘਟ ਗਈ ਸੀ, ਲੇਕਿਨ ਹੁਣ ਤੁਸੀਂ ਦੇਖੋਗੇ ਵੀ ਅਮਲੋਹ ਰੋਡ ਤੇ ਵੀ ਜਿਹੜਾ ਸੀਵਰੇਜ ਦਾ ਵੱਡਾ ਪਾਈਪ ਹੈ ਜਿਹੜਾ ਕਿ ਫੋਕਲ ਪੁਆਇੰਟ ਤੋਂ ਸੀਵਰੇਜ ਆਉਂਦਾ ਸੀ ਤੇ ਉਹ ਸਾਡੇ ਕਾਉਂਸਲਰ ਨਾਗਪਾਲ ਜੀ ਉਹਨਾਂ ਦੇ ਵਾਰਡ ਦੇ ਵਿੱਚ ਕੁਝ ਗੰਦਾ ਪਾਣੀ ਉੱਥੇ ਨਿਕਲਦਾ ਸੀ ਜਿਹੜਾ ਕਿ ਫੋਕਲ ਪੁਆਇੰਟ ਦਾ ਹੀ ਪਾਣੀ ਸੀਗਾ ਤੇ ਉਹਦੇ ਕਰਕੇ ਸਪੈਸ਼ਲ ਜਿਹੜੀ ਵੱਡੀ ਪਾਈਪ ਸੀਵਰੇਜ ਦੀ ਅਮਲੋਹ ਰੋਡ ਤੇ ਵੀ ਕੰਮ ਸ਼ੁਰੂ ਹੋ ਗਿਆ ਤੇ ਘੱਟੋ ਘੱਟ 2 ਕਿਲੋਮੀਟਰ ਗਲਵੱਡੀ ਦੇ ਮੋੜ ਤੱਕ ਟਾਈਲਾਂ ਲੱਗਣੀਆਂ ਨੇ, 10 mm ਦੀ ਟਾਈਲ ਲੱਗੂਗੀ ਉੱਥੇ ਤੇ ਉਸ ਤੋਂ ਬਾਅਦ ਅੱਗੇ ਸਾਰਾ ਲੁੱਕ ਦੀ ਸੜਕ ਬਣੂਗੀ ਤੇ ਉਹ ਵੀ ਕੰਮ ਹੋ ਰਿਹਾ। ਫਿਰ ਜਿਵੇਂ ਆਪਾਂ ਜੇ ਲਲਹੇੜੀ ਰੋਡ ਤੇ ਜਿਹੜਾ ਉਦਘਾਟਨ ਕੀਤਾ, ਜਦ ਇਹ ਲਲਹੇੜੀ ਰੋਡ ਕ੍ਰਾਸ ਕਰ ਗਿਆ ਤਾਂ ਜਿੰਨੀ ਦੇਰ ਕਨੈਕਸ਼ਨ ਵਗੈਰਾ ਨਹੀਂ ਹੋਣਗੇ ਜਾਂ ਕੁਛ ਹੈ, ਅਸੀਂ ਆਪਣੇ ਪੰਪ ਲਾ ਕੇ ਜਿਹੜਾ ਪਾਣੀ ਹੈ ਉਹ ਲਿਫਟ ਅਪ ਕਰਕੇ ਉਹ ਪਾਈਪਾਂ 'ਚ ਪਾ ਦਾਂਗੇ ਤਾਂ ਕਿ ਜਿਹੜਾ ਪਾਣੀ ਗਲੀਆਂ 'ਚ ਨਾ ਖੜੇ ਤੇ ਉਹ ਲਿਫਟ ਅਪ ਹੋ ਕੇ STP ਦੇ ਵਿੱਚ ਪਹੁੰਚਦਾ ਹੋ ਜਾਵੇ। ਤੇ ਮੈਂ ਧੰਨਵਾਦ ਕਰਦਾ MLA ਸਰਦਾਰ ਗੁਰਕੀਰਤ ਸਿੰਘ ਜੀ ਦਾ, ਜਿਹੜੇ ਕਿ ਮਿਹਨਤ ਤੇ ਅਣਥੱਕ ਜਿਹੜੀ ਉਹਨਾਂ ਦੀ ਅਣਥੱਕ ਮਿਹਨਤ ਤੇ ਸੋਚ ਜਿਹਦੇ ਕਰਕੇ ਅਸੀਂ ਖੰਨੇ ਦੇ ਵਿੱਚ ਸੀਵਰੇਜ ਪਾਉਣ ਦੇ ਵਿੱਚ ਕਾਮਯਾਬ। ਜਦੋਂ ਅੱਜ ਸੀਵਰੇਜ ਦਾ ਉਦਘਾਟਨ ਹੋਇਆ ਹੈ ਆਪਣੇ ਲਲਹੇੜੀ ਰੋਡ ਪਾਰ ਕਰਨ ਦਾ, ਉਸ ਗੱਲ 'ਚ ਮੈਂ MLA ਸਾਹਿਬ ਦਾ ਬੜਾ ਧੰਨਵਾਦੀ ਹਾਂ ਵੀ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਜਿਹੜੇ ਇਸ ਲਾਈਨੋਂ ਪਾਰ ਏਰੀਏ ਦੇ ਲੋਕ ਸੀ ਅੱਜ ਬੜੇ ਖੁਸ਼ ਨੇ, ਕਿਉਂਕਿ ਉਹਨਾਂ ਨੂੰ ਕੋਈ ਰਾਹਤ ਮਿਲੀ ਹੈ। ਪਿਛਲੇ 40-45 ਸਾਲਾਂ ਤੋਂ ਇਹ ਲੋਕ ਝੁੱਜਦੇ ਆ ਰਹੇ ਸੀ ਔਰ ਬੜੀ ਨਰਕ ਦੀ ਜ਼ਿੰਦਗੀ ਜੀ ਰਹੇ ਸੀਗੇ ਉਹ। ਅੱਜ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ। ਤਕਰੀਬਨ 2 ਜਾਂ 3 ਦਿਨ ਦੇ ਵਿੱਚ ਮਤਲਬ ਕਿ ਜਿਹੜੀ ਲਲਹੇੜੀ ਰੋਡ ਲਾਈਨ ਹੈ ਆਪਣੀ ਸੜਕ ਹੈ ਪਾਰ ਕਰਕੇ ਤਕਰੀਬਨ 15 ਜਾਂ 20 ਦਿਨ ਦੇ ਵਿੱਚ ਅੱਗੇ ਇਹ ਜੋੜ ਦੇਣਗੇ। ਜਿਹੜਾ ਨਾਲੀਆਂ ਮਤਲਬ ਗਲੀਆਂ ਦੇ ਵਿੱਚ ਜਿਹੜਾ ਪਾਣੀ ਖੜਾ ਹੈ ਉਹ ਪਾਣੀ ਵਾਲੀ ਜਿਹੜੀ ਮਤਲਬ ਕਿ ਹੈ ਆਪਣੀ ਪ੍ਰੋਬਲਮ ਜਿਹੜੀ ਹੈਗੀ ਆ, ਦਿੱਕਤ ਹੈਗੀ ਆ, ਉਹ ਇਹਨਾਂ ਨੂੰ ਖਤਮ ਹੋ ਜੂਗੀ ਔਰ ਲੋਕਾਂ ਨੂੰ ਬੜਾ ਜਾਣੇ ਦੀ ਇਸ ਗੱਲ ਦਾ ਬੜਾ ਸਾਥ ਮਤਲਬ ਲੋਕਾਂ ਨੂੰ ਬੜਾ ਇਸ ਗੱਲ ਦੀ ਉਹ ਮਿਲੂਗੀ ਤਾਂ ਕਿ ਹਾਂ ਸਹੂਲਤ ਹੋਊਗੀ ਤਾਂ ਲੋਕ ਇਹਦੇ ਨਾਲ ਬੜੀ ਵਧੀਆ ਢੰਗ ਦੇ ਨਾਲ ਜ਼ਿੰਦਗੀ ਜੀ ਸਕਣਗੇ। ਬਾਕੀ ਤੁਸੀਂ ਇੱਕ ਪਾਰਕ ਵਾਲੀ ਜਿਹੜੀ ਗੱਲ ਕੀਤੀ ਹੈ ਉਹ ਮਾਨਯੋਗ MLA ਸਾਹਿਬ ਦੀ ਵੀ ਨੌਲੇਜ ਦੇ ਵਿੱਚ ਲਿਆਂਦੀ ਗਈ ਹੈ। ਉਹ ਕੋਈ ਜਗ੍ਹਾ ਦਾ ਜੇ ਸਾਡੇ ਕੋਲ ਕੋਈ ਇੰਤਜ਼ਾਮ ਹੋਊਗਾ ਤਾਂ ਮੈਂ ਨਹੀਂ ਮੰਨਦਾ ਕਿ ਇੱਥੇ ਵਧੀਆ ਪਾਰਕ ਨਾ ਬਣ ਸਕੇ। ਤਾਂ ਸਾਡੇ ਜਿਹੜੇ MLA ਸਾਹਿਬ ਨੇ ਸਰਦਾਰ ਗੁਰਕੀਰਤ ਸਿੰਘ ਜੀ ਇਹ ਪਾਰਕ ਬਣਵਾ ਕੇ ਬੜੇ ਖੁਸ਼ ਰਹਿੰਦੇ ਨੇ। ਮੇਰੇ ਵਾਰਡ ਦੇ ਵਿੱਚ ਵੀ ਕਿਹਨਾਂ ਨੇ ਬਹੁਤ ਵੱਡਾ ਪਾਰਕ ਬਣਵਾ ਰਹੇ ਨੇ, ਮੇਰੇ ਵਾਰਡ ਵੀ ਬਹੁਤ ਵੱਡਾ ਪਾਰਕ ਬਣਵਾ ਰਹੇ ਨੇ ਔਰ ਆਪ ਖੁਦ ਜਾ ਕੇ ਉਹਦੀ ਦੇਖ ਰੇਖ ਕਰਦੇ ਨੇ ਔਰ ਉਹਦਾ ਨਕਸ਼ਾ ਵੀ ਇਹ ਬਾਹਰੋਂ ਲੈ ਕੇ ਆਏ ਨੇ ਔਰ ਆਪਣੇ ਤਰੀਕੇ ਦੇ ਨਾਲ ਉਹ ਪਾਰਕ ਨੂੰ ਜਾ ਕੇ ਇਹ ਆਪਣੇ ਤਰੀਕੇ ਦੇ ਨਾਲ ਉਹ ਪਾਰਕ ਨੂੰ ਬਣਵਾਉਂਦੇ। ਲੇਟੈਸਟ ਖਬਰਾਂ ਦੇਖਣ ਲਈ ਆਵਾਜ਼ ਸ਼ਹਿਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਦਾ ਬਟਨ ਜ਼ਰੂਰ ਦਬਾਓ।